ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया नूं प्रोग्राम सचो सच विच बहुत शुक्रिया जी। डॉक्टर साहब अज 27 जून 2018 12 हाड़ नानकशाही संमत 550 का दिन है। तो डॉक्टर साहब प्रोग्राम शुरू करने तो पहला असीं अपने दर्शकों ते ਸਰੋਤਿਆਂ ਨੂੰ हमेशा इस तरह दस दईए व्यूअर्स, जे तुसीं हक सच इंसाफ ते पैरा दिन दा इक्को एक चैनल TV 84 ਨੂੰ देखना चाहते हो तो तुसीं देख सकते हो स्पैक्ट्रम केबल, आरसीन केबल, बेल 5 केबल इन कैनेडा, roku, जादू बॉक्स, शावा, फेसबुक TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ TV 84। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਅਸੀਂ ਭੈਣ ਜੀ ਜੋ ਅਦੀਲਾ ਨੂਰੀਨ ਹੈ ਉਹਨਾਂ ਦਾ ਜੋ ਵੀ ਜਿਹੜੇ ਨਿਊਜ਼ਪੇਪਰ ਦੇ ਵਿੱਚ ਉਹਨਾਂ ਦੀ ਲਿਖਤਾਂ ਛਪਦੀਆਂ ਨੇ ਆਪਣੇ ਸਿੱਖਾਂ ਦੇ ਪ੍ਰਤੀ ਉਹਨਾਂ ਦਾ ਜੋ ਪਿਆਰ ਹੈ ਉਹ ਅਸੀਂ ਹਮੇਸ਼ਾ ਹੀ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਦੇ ਹਾਂ। ਅੱਜ ਵੀ ਯਾਨੀ ਕਿ ਕੱਲ ਉਹਨਾਂ ਨੇ 26 ਜੂਨ ਨੂੰ ਇੱਕ ਲੇਖ ਲਿਖਿਆ ਸੀ ਸਿੱਖਾਂ ਦੇ ਉੱਪਰ, ਜਿਸ ਦਾ ਵਿਸ਼ਾ ਸੀ ਸਿੱਖ ਰਿਜ਼ੈਂਟਮੈਂਟ। ਉਹਨਾਂ ਦਾ ਜੋ ਪਾਪੂਲਰ ਜਿਹੜਾ ਪਾਕਿਸਤਾਨ ਦਾ ਜੋ ਅਖਬਾਰ ਹੈ ਦਾ ਨੇਸ਼ਨ, ਉਸ ਨੂੰ ਅੱਜ ਆਪਾਂ ਦਰਸ਼ਕਾਂ ਨਾਲ ਸਾਂਝਾ ਕਰਾਂਗੇ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਜਦੋਂ ਕਿ ਦੁਨੀਆ ਦੇ ਵਿੱਚ ਅਸਲੀ ਲੜਾਈ ਮੀਡੀਆ ਦੇ ਵਿੱਚ ਹੀ ਲੜੀ ਜਾਂਦੀ ਹੈ, ਜੰਗਾਂ ਇੱਥੇ ਜਿੱਤੀਆਂ ਹਾਰੀਆਂ ਜਾਂਦੀਆਂ ਨੇ ਜੀ। ਉਹ ਪ੍ਰਿੰਟ ਮੀਡੀਆ ਹੋਏ, ਇਲੈਕਟ੍ਰੋਨਿਕ ਮੀਡੀਆ ਹੋਏ, ਔਰ ਜਿਹੜੇ ਟਾਇਰੈਂਟ ਰਜੀਮਸ ਨੇ ਮੋਦੀ ਵਰਗੇ, RSS ਦੀ ਹਕੂਮਤ, ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਜਿਵੇਂ ਆਪਣੀ ਪੂਰੀ ਫੌਜ ਖੜੀ ਕੀਤੀ ਹੋਈ ਹੈ IT ਸਪੈਸ਼ਲਿਸਟ ਦੀ, ਔਰ ਜਿਵੇਂ ਉਹ ਜਿਹੜਾ ਮਰਜ਼ੀ ਹੈਸ਼ਟੈਗ ਬਣਾ ਦਿੰਦੇ ਨੇ, ਜਿਸ ਮਰਜ਼ੀ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੰਦੇ ਨੇ। ਔਰ ਖ਼ਾਸ ਤੌਰ 'ਤੇ ਜਦੋਂ ਅਸੀਂ ਸਿੱਖ ਸੰਘਰਸ਼, ਸਿੱਖ ਸਟਰਗਲ ਜਾਂ ਖਾਲਿਸਤਾਨ ਦੇ ਆਪਣੇ ਨਿਸ਼ਾਨੇ ਵੱਲ ਜਿਹੜੀ ਸਾਡੀ ਪੇਸ਼ਕਦਮੀ ਹੈ ਕੌਮ ਦੀ, ਉਸ ਦੀ ਗੱਲ ਕਰੀਏ ਤੇ ਤੁਸੀਂ ਉਂਗਲਾਂ ਤੇ ਗਿਣ ਸਕਦੇ ਹੋ ਜਿਹੜੇ ਗੈਰ ਸਿੱਖਾਂ ਚੋਂ, ਜਿਹੜੇ ਸਿੱਖਾਂ ਦੇ ਦਰਦ ਨੂੰ ਵੀ ਸਮਝਦੇ ਨੇ, ਸਿੱਖਾਂ ਦੀ ਨਿਆਂ ਭਰਪੂਰ ਜਾਂ ਜਿਸ ਨੂੰ ਅਸੀਂ ਕਹੀਏ ਕਿ ਜਸਟਿਸ ਲਵਿੰਗ ਨੇ ਔਰ ਟਰੂਥਫੁਲੀ ਉਹ ਸਾਰੀ ਸਿਚੁਏਸ਼ਨ ਨੂੰ ਦੇਖਦੇ ਆ। ਉਹ ਸਮਝਦੇ ਨੇ ਕਿ ਸਿੱਖਾਂ ਦੇ ਨਾਲ ਬਹੁਤ ਧੱਕਾ ਹੋਇਆ, ਹੋ ਰਿਹਾ ਲਗਾਤਾਰਤਾ ਨਾਲ, ਔਰ ਸਿੱਖ ਕੌਮ ਜੇ ਆਪਣਾ ਨੇਸ਼ਨ ਖਾਲਿਸਤਾਨ ਨਹੀਂ ਐਸਟੈਬਲਿਸ਼ ਕਰਦੀ ਤੇ ਭਾਰਤੀ ਨਕਸ਼ੇ ਦੇ ਵਿੱਚ ਉਸ ਦਾ ਹਸ਼ਰ ਬੁੱਧ ਧਰਮ ਵਾਲਾ ਹੋਏਗਾ। ਸੋ ਉਹਨਾਂ ਗਿਣਿਆ ਚੁਣਿਆਂ ਚੋਂ ਜਿਨ੍ਹਾਂ ਨੇ ਪਿਛਲੇ ਵਕਤ ਦੇ ਵਿੱਚ, ਜਦੋਂ ਤੋਂ ਅਸੀਂ TV 84 ਤੇ ਦੇਖਦੇ ਹਾਂ ਭੈਣ ਜੀ ਅਦੀਲਾ ਨੂਰੀਨ, ਔਰ ਉਹਨਾਂ ਨੇ ਜਿਵੇਂ ਉਹਨਾਂ ਦਾ ਉਹ ਫ੍ਰੀਲੈਂਸ ਜਰਨਲਿਸਟ ਨੇ ਪਰ ਐਜ਼ ਏ ਕਾਲਮਨਿਸਟ ਦਾ ਨੇਸ਼ਨ ਅਖਬਾਰ 'ਚ ਜਿਹੜਾ ਖਾਸ ਤੌਰ 'ਤੇ ਰੀਜਨਲ ਪੋਲੀਟਿਕਸ ਦੇ ਥੱਲੇ ਹੁੰਦਾ ਹੈ, ਉਹਨਾਂ ਦੇ ਸਮੇਂ ਜਿਹੜੇ ਆਰਟੀਕਲ ਨੇ ਉਹ ਛਪਦੇ ਨੇ। ਔਰ ਉਹਦੇ 'ਚ ਸਭ ਤੋਂ ਪਹਿਲਾਂ ਜਿਹੜਾ ਅਸੀਂ ਸ਼ੁਕਰੀਆ ਵੀ ਅਦਾ ਕਰਦੇ ਹਾਂ ਉਹਨਾਂ ਦਾ ਵੀ, ਔਰ ਉਹਨਾਂ ਦੇ ਹਸਬੈਂਡ ਵਕਾਰ ਕੌਰਵੀ ਜੀ ਦਾ, ਜਿਹੜੇ ਬਹੁਤ ਇੰਤਹਾ ਮੁਹੱਬਤ ਰੱਖਦੇ ਨੇ ਸਿੱਖਾਂ ਲਈ ਹਰ ਮੌਕੇ ਦੇ ਉੱਤੇ। ਔਰ ਉਹਨਾਂ ਦੀ ਜਦੋਂ ਵੀ 2-4 ਲਾਈਨਾਂ ਦੀ ਲਿਖਤ ਹੁੰਦੀ ਹੈ ਤੁਸੀਂ ਉਹਦੇ 'ਚੋਂ ਦੇਖ ਸਕਦੇ ਹੋ ਕਿ ਤੁਹਾਨੂੰ ਉਹ ਪਿਆਰ ਜਿਹੜਾ ਹੈ ਉਹ ਉਮੜਦਾ ਨਜ਼ਰ ਆਉਂਦਾ ਹੈ, ਉਸ 'ਚੋਂ ਊਜ਼ ਆਊਟ ਹੋ ਰਿਹਾ ਹੁੰਦਾ। ਸੋ ਉਹਨਾਂ ਦੀ ਲੇਟੈਸਟ ਲਿਖਤ ਅਦੀਲਾ ਨੂਰੀਨ ਜੀ ਦੀ ਨੇਸ਼ਨ ਦੇ ਵਿੱਚ, ਜਿਹੜੀ ਪਿਛਲੇ ਕੱਲ 26 ਜੂਨ ਦਾ ਨੇਸ਼ਨ ਅਖਬਾਰ, ਔਰ ਇਹ ਦਾ ਨੇਸ਼ਨ ਜਿਹੜਾ ਹੈ ਇਹ ਨਵਾਏ ਵਕਤ ਗਰੁੱਪ ਹੈ ਜਿਨ੍ਹਾਂ ਦਾ ਉਰਦੂ ਦੇ ਵਿੱਚ ਵੀ ਪਬਲੀਕੇਸ਼ਨ ਹੈ, ਹੁਣ TV ਵੀ ਹੈ, ਔਰ ਕਾਫੀ ਪੋਪੂਲਰ, ਕਾਫੀ ਹੱਥਾਂ ਤੱਕ ਇਹ ਅਖਬਾਰ ਵੀ ਪਹੁੰਚਦਾ ਹੈ, ਔਰ ਬਹੁਤ ਸਾਰੇ ਜਿਹੜੇ ਨੇ ਇਹਨਾਂ ਦਾ ਇੱਕ ਆਪਣਾ ਰੈਪੂਟੇਸ਼ਨ ਹੈ। ਸੋ ਅਸੀਂ ਸਮਝਦੇ ਹਾਂ, ਔਰ ਮੈਨੂੰ ਕਦੇ ਇਸ ਬਾਰੇ ਕੋਈ ਭੁਲੇਖਾ ਨਹੀਂ ਹੈ ਕਿ ਵੀ ਜੇ ਸਾਡੇ ਦਰਦ ਨੂੰ ਸਮਝਦੇ ਨੇ ਤਾਂ ਸਾਡੇ ਬਹੁਤ ਸਾਰੇ ਪਾਕਿਸਤਾਨੀ ਭਰਾ ਭੈਣ ਖਾਸ ਤੌਰ 'ਤੇ ਜਿਨ੍ਹਾਂ ਦਾ ਜਿਹੜੇ ਸਿੱਖਾਂ ਦੇ ਨਾਲ ਥੋੜ੍ਹਾ ਬਹੁਤ ਜਿਨ੍ਹਾਂ ਦਾ ਕੋਈ ਸੰਪਰਕ ਵੀ ਹੈ, ਜਾਂ ਉਹਨਾਂ ਦਾ ਪਿਛੋਕੜ 47 ਤੋਂ ਪਹਿਲਾਂ ਜਿਨ੍ਹਾਂ ਦੀਆਂ ਯਾਦਾਂ, ਕੋਈ ਇੱਧਰੋਂ ਗਏ, ਉਧਰੋਂ ਜਿਹੜੇ ਸਿੱਖ ਆਏ, ਉਹਨਾਂ ਦੇ ਵਡੇਰੇ। ਸੋ ਉਹਨਾਂ ਦੇ ਵਿੱਚ ਇੱਕ ਬੜੀ ਜਿਸ ਨੂੰ ਮੈਂ ਕਈ ਵਾਰੀ ਇਹ ਦੇਖਦਾ, ਔਰ ਐਤਕੀ ਜਦੋਂ ਅਸੀਂ ਕੈਲੀਫੋਰਨੀਆ ਗਏ ਔਰ ਵਾਪਸੀ ਤੇ ਕਾਫੀ ਵੱਡੀ ਲਾਈਨ ਸੀ ਇੱਥੋਂ ਜਾਂਦੇ JFK ਤੇ ਬਹੁਤ ਸਾਰੇ
ਸਾਊਥ ਇੰਡੀਅਨ ਜਿਹੜੇ ਨੇ ਉਹ ਲਾਈਨ 'ਚ ਖੱਬੇ ਸੱਜੇ ਲੱਗੇ ਆਪਣੀ ਗੱਲ ਕਰ ਰਹੇ ਸੀ, ਫਿਰ ਨਾਰਥ ਇੰਡੀਅਨ ਵੀ ਆ ਗਏ, ਕਿਸੇ ਨੇ ਵੀ ਅੱਖ ਨਹੀਂ ਮੁੜਾਈ। ਮੇਰੇ ਨਾਲ ਅਮਰਵੀਰ ਸਿੰਘ ਸੀ ਤੇ ਮੈਂ ਅਮਰਵੀਰ ਨੂੰ ਕਹਿ ਰਿਹਾ ਸੀ, ਮੈਂ ਕਿਹਾ ਵੀ ਇਹਨਾਂ ਚੋਂ ਜੇ ਇੱਕ ਦੋ ਵੀ ਪਾਕਿਸਤਾਨੀ ਹੁੰਦੇ ਤੇ ਉਹ ਭਾਵੇਂ ਲਾਈਨ ਦੇ ਦੂਸਰੇ ਕੰਢੇ ਤੇ ਸੀ, ਉਹਨਾਂ ਨੇ ਉੱਥੋਂ ਹੱਥ ਖੜੇ ਕਰਕੇ ਆਣਾ ਸੀ, ਸਰਦਾਰ ਜੀ ਸਤਿ ਸ੍ਰੀ ਅਕਾਲ, ਕੀ ਹਾਲ ਹੈ ਬਾਦਸ਼ਾਹ। ਸੋ ਉਹ ਜਿਹੜਾ ਇਨਸਟੈਂਟ ਪਿਆਰ ਹੈ ਔਰ ਪਛਾਣ ਹੈ ਇੱਕ ਆਪਣੇ ਆਪ ਦੇ ਨਾਲ, ਇੱਕ ਮੁਹੱਬਤ ਦੀ, ਕੋਈ ਤੁਹਾਨੂੰ ਵਕਤ ਨਹੀਂ ਚਾਹੀਦਾ। ਨਹੀਂ ਤਾਂ ਬਹੁਤ ਵਾਰੀ ਤੁਸੀਂ 2-4 ਵਾਰ ਮਿਲਦੇ ਹੋ, ਖੁੱਲਦੇ ਹੋ, ਪਹਿਲੀ ਕਨਵਰਸੇਸ਼ਨ 'ਚ ਤੁਸੀਂ ਜਿਹੜਾ ਉਹ ਇੱਕ ਦੂਜੇ ਦੇ ਸਾਹਮਣੇ ਆਪਣੇ ਦਿਲ ਖੋਲ ਕੇ ਬਹਿ ਜਾਂਦੇ ਹੋ। ਸੋ ਮੈਂ ਇਹ ਸਮਝਦਾ ਵੀ ਇਹ ਇੱਕ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਜਿੱਥੇ ਹਮੇਸ਼ਾ ਹੀ ਸ਼ੁਕਰਗੁਜ਼ਾਰ ਹੈ ਆਪਣੇ ਹਮਦਰਦਾਂ ਦੇ, ਉੱਥੇ ਜਿਹੜੀ ਚੀਜ਼ ਸਾਡੀ ਆਪਣੀ ਕੌਮ ਨੂੰ ਵੀ ਇਹ ਸਮਝਣ ਦੀ ਲੋੜ ਹੈ, ਜਿਹੜਾ ਇੱਕ ਤਬਕਾ ਅਜੇ ਤੱਕ ਵੀ ਭਗੌੜਾ ਹੈ ਕਿ ਜੇ ਪਾਰ ਬੈਠੇ ਸਮਝ ਸਕਦੇ ਨੇ ਵਾਗੇ ਤੋਂ ਕਿ ਸਾਡਾ ਦਰਦ ਕੀ ਹੈ, ਔਰ ਅਸੀਂ ਡਾਇਸਪੋਰਾ 'ਚ ਬੈਠੇ ਜਿਹੜੇ ਆਜ਼ਾਦੀ ਨਾਲ ਹਰ ਗੱਲ ਨੂੰ ਦੇਖ ਸਕਦੇ ਆ, ਮਹਿਸੂਸ ਕਰਦੇ ਆ, ਤੇ ਫਿਰ ਸਾਡਾ ਵੀ ਫਰਜ਼ ਹੈ ਕਿ ਇਹ ਜਿਹੜੀ ਗੁੱਡਵਿਲ ਦੀਆਂ ਪਿੰਗਾਂ ਨੇ, ਜਿਹੜੀ ਗੁੱਡਵਿਲ ਦੀ ਹੱਥ ਵਧਣ ਦੀ ਗੱਲ ਹੈ, ਇਸ ਨੂੰ ਅਸੀਂ ਵੀ ਪ੍ਰੋਪਰ ਪਿਆਰ ਦਈਏ, ਸਤਿਕਾਰ ਦਈਏ ਔਰ ਇਹ ਸਮਝੀਏ ਕਿ ਸਾਡੀ ਹੋਣੀ, ਸਾਡੀ ਡੈਸਟਨੀ ਸਾਂਝੀ ਹੈ। ਔਰ ਵੱਡਾ ਦੁਸ਼ਮਣ ਜਿਹੜਾ ਹੈ ਉਹ ਉਹੀ ਆਈਡੀਓਲੋਜੀ ਹੈ ਹਿੰਦੂਤਵਾਦੀ, ਜਿਹੜੀ ਜਿਸ ਨੇ ਪਾਕਿਸਤਾਨ ਬਣਾਇਆ। ਔਰ ਇਹ ਗੱਲ ਅਕਸਰ ਸਾਧੂ ਸਿੰਘ ਹਮਦਰਦ ਜੀ ਨੇ ਅਜੀਤ ਅਖਬਾਰ ਨੂੰ ਜਿਹੜਾ ਐਸਟੈਬਲਿਸ਼ ਕੀਤਾ, ਪਹਿਲਾ ਪੰਜਾਬੀ ਅਖਬਾਰ ਆਪਣੇ ਪੈਰਾਂ ਤੇ ਕੀਤਾ ਜੀ, ਉਹ ਇਹ ਅਕਸਰ ਇਹਨਾਂ ਦੀ ਜਿਹੜੀ ਹਿੰਦੂਤਵੀ ਮੀਡੀਆ ਖਾਸ ਤੌਰ ਤੇ, ਕਿਉਂਕਿ ਲਾਹੌਰ 'ਚ ਬੈਠੇ ਹਿੰਦ ਸਮਾਚਾਰ ਔਰ ਮਿਲਾਪ ਪ੍ਰਤਾਪ, ਇਹ ਜਿੰਨੀ ਨਫ਼ਰਤ 90ਵਿਆਂ 'ਚ ਮੁਸਲਮਾਨਾਂ ਦੇ ਖਿਲਾਫ, ਪਾਕਿਸਤਾਨ ਦੇ ਖਿਲਾਫ ਇਹ ਜ਼ਹਿਰ ਵਾਂਗ ਉਗਲਦੇ ਸੀ, ਇਸ ਨੇ ਮੁਸਲਮਾਨਾਂ ਨੂੰ ਜਿਹੜੇ ਸ਼ੁਰੂ ਦੇ ਵਿੱਚ ਥੋੜਾ ਬਹੁਤ ਸ਼ਾਇਦ ਬਹੁਤੀ ਉਹਨਾਂ ਨੂੰ ਸਮਝ ਨਹੀਂ ਸੀ ਕਿ ਪਾਕਿਸਤਾਨ ਦਾ ਕਨਸੈਪਟ ਕੀ ਹੈ, ਤੇ ਉਹਨਾਂ ਨੇ ਮਹਿਸੂਸ ਕੀਤਾ ਵੀ ਜੇ ਇਹ ਕਹਿੰਦੇ ਨੇ ਵੀ ਪਾਕਿਸਤਾਨ ਇੰਨਾ ਮਾੜਾ ਹੈ ਤਾਂ ਇਹ ਜ਼ਰੂਰ ਸਾਡੇ ਲਈ ਚੰਗਾ ਹੋਏਗਾ। ਤਾਂ ਸਾਧੂ ਸਿੰਘ ਹਮਦਰਦ ਕਹਿੰਦਾ ਸੀ ਵੀ ਤੁਹਾਡੀ ਨਫ਼ਰਤ ਨੇ ਹੀ ਪਾਕਿਸਤਾਨ ਬਣਾਇਆ ਔਰ ਹੁਣ ਤੁਸੀਂ ਖਾਲਿਸਤਾਨ ਬਣਾਉਣਾ। ਔਰ ਫਿਰ ਹਾਲਾਂਕਿ ਬਾਅਦ 'ਚ ਸਾਰੇ ਦੌੜ ਆਏ, ਤੇ ਪਹਿਲਾਂ ਜਦੋਂ ਇਮੀਡੀਏਟਲੀ ਸੀ ਕਿ ਲਾਹੌਰ 'ਚ ਜਿਹੜਾ ਇਹਨਾਂ ਨੇ ਉਹ ਜੇ ਮੂਵਮੈਂਟ ਸ਼ੁਰੂ ਨਹੀਂ ਸੀ ਹੋਈ, ਆਪਸੀ ਖਿੱਚ-ਤੂ ਨਹੀਂ ਸੀ, ਤਾਂ ਇਹਨਾਂ 'ਚੋਂ ਬਹੁਤਿਆਂ ਨੇ ਆਪਣੇ ਘਰਾਂ ਦੇ ਬਾਹਰ ਜਿਹੜੇ ਨੇ ਉਹ ਪਾਕਿਸਤਾਨ ਦੇ ਝੰਡੇ ਵੀ ਲਹਿਰਾ ਦਿੱਤੇ ਸੀ ਕਿ ਵੀ ਠੀਕ ਹੈ ਪਹਿਲਾਂ ਕੀਤਾ, ਹੁਣ ਅਸੀਂ ਇੱਥੇ ਹੀ ਰਵਾਂਗੇ। ਤੇ ਉਹ ਜੋਕਿੰਗਲੀ ਕਹਿੰਦੇ ਸੀ ਵੀ ਤੁਸੀਂ ਪਹਿਲਾਂ ਪਾਕਿਸਤਾਨ ਦੇ ਝੰਡੇ ਵੀ ਲਹਿਰਾਏ, ਉੱਥੋਂ ਤਾਂ ਤੁਸੀਂ ਦੌੜ ਆਏ, ਤੁਸੀਂ ਖਾਲਿਸਤਾਨ ਦੇ ਝੰਡੇ ਵੀ ਲਹਿਰਾਣੇ ਨੇ ਆਪਣੇ ਘਰਾਂ ਦੇ ਬਾਹਰ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਉਦੋਂ ਵੀ ਜਿਹੜਾ ਸਚਿਆਰੇ ਪੰਜਾਬੀ ਸੀ ਦੋਨੋਂ ਪਾਸਿਆਂ ਦੇ, ਉਹ ਸਮਝਦੇ ਸੀ ਕਿ ਗੰਦੀ ਖੇਡ ਦੇ ਵਿੱਚ ਅਸੀਂ ਫਸ ਰਹੇ ਹਾਂ, ਪਰ ਉਸ ਦਲਦਲ 'ਚ ਫਸ ਕੇ ਅਸੀਂ ਦੋਨਾਂ ਧਿਰਾਂ ਨੇ ਪਾਗਲਪਨ ਦਿਖਾਇਆ। ਸੋ ਮੈਂ ਸਮਝਦਾ ਵੀ ਜੂਨ 84 ਦੇ ਘੱਲੂਘਾਰੇ ਬਾਅਦ ਸਾਡੇ ਵੀ ਇੱਕ ਤਬਕੇ ਨੂੰ ਇਹ ਸਮਝ ਆਈ ਕਿ 47 ਦੀ ਖੇਡ ਕੀ ਸੀ ਔਰ 5 ਸਦੀਆਂ ਦਾ ਵੈਰੀਆਂ ਕੱਢ ਵਿਖਾੜਿਆ, 5 ਸਦੀਆਂ ਦਾ ਵੈਰ, ਜਿਵੇਂ ਅਫਜ਼ਲ ਅਹਿਸਨ ਰੰਧਾਵਾ ਨੇ ਕਿਹਾ ਕਿ ਉਸ ਗੱਲ ਨੂੰ ਸਮਝਣ ਵਾਲੇ ਔਰ ਪਿਆਰ ਕਰਨ ਵਾਲੇ ਕਿਵੇਂ ਨੇ। ਸੋ ਮੈਂ ਹੁਣ ਬਿਨਾਂ ਹੋਰ ਦੇਰੀ ਕੀਤੇ ਜਿਹੜਾ ਇਸ ਪਾਰਟ ਨੂੰ ਜਿਹੜਾ ਉਹ ਡਿਸਕਸ ਕਰਦੇ ਜੀ। ਉਹਨਾਂ ਦੇ ਜਿਵੇਂ ਟਾਈਟਲ ਸਿੱਖ ਰਿਜ਼ੈਂਟਮੈਂਟ ਹੈ ਔਰ ਉਹਨਾਂ ਨੇ ਸ਼ੁਰੂਆਤ ਕੀਤੀ ਹੈ, The month of June reminds us that Sikh resistance against Indian oppression is not only alive and kicking, but also entering a new paradigm. Few days back, Indian High Commissioner to Pakistan, Ajay Bisaria, was confronted by Sikh activists at Punjab Sahib Hassan Abdal. Sikh community feels that Indian government and her agencies were involved in production of a controversial film, which amounted to desecration of Sikh culture and religion. Unfortunately, charged Sikh pilgrims from India who were visiting Gurdwara Punjab Sahib also refused to meet Indian diplomats. Actually, ਪਿਛਲੇ ਦਿਨਾਂ 'ਚ ਕਿਉਂਕਿ 2 ਮੌਕੇ ਜੂਨ ਦੇ ਵਿੱਚ ਹੁੰਦੇ ਨੇ ਜਦੋਂ ਸਿੱਖ ਜਥੇ ਪੰਜਾਬ ਤੋਂ ਜਾਂਦੇ ਨੇ, ਇੱਕ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 16 ਜੂਨ ਨੂੰ ਹੁੰਦਾ, ਔਰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਜਿਹੜੀ 29 ਜੂਨ ਨੂੰ ਹੈ। ਔਰ ਇਸ ਵਾਰ ਇਵੇਂ ਹੋਇਆ ਕਿ ਜਿਹੜਾ ਜਥਾ ਪੰਜਾ ਸਾਹਿਬ ਦੇ ਦਰਸ਼ਨਾਂ ਨੂੰ ਗਏ, ਜਿਹੜੇ ਨੇ ਡੇਰਾ ਸਾਹਿਬ ਦਰਸ਼ਨ ਕਰਨ ਤੋਂ ਬਾਅਦ, ਔਰ ਉੱਥੇ ਜਿਵੇਂ ਪਿਛਲੀ ਵਾਰ ਵੀ ਇਹਨਾਂ ਨੇ ਵਿਸਾਖੀ ਦੇ ਮੌਕੇ ਤੇ ਵੀ ਇੰਡੀਅਨ ਡਿਪਲੋਮੈਟਸ ਨੇ ਇਹ ਕੋਸ਼ਿਸ਼ ਕੀਤੀ ਕਿ ਜੀ ਉਹ ਜਿਹਨੂੰ ਕਹਿੰਦੇ ਨੇ ਜ਼ਬਰਦਸਤੀ ਆ ਕੇ ਮਿਲਣ, ਔਰ ਸਿੱਖਾਂ ਨੇ ਆਲਰੇਡੀ ਵਾਰਨਿੰਗ ਦਿੱਤੀ ਹੋਈ ਸੀ, ਜਿਨ੍ਹਾਂ ਦੇ ਵਿੱਚ ਪਾਕਿਸਤਾਨੀ ਸਿੱਖ ਵੀ ਸ਼ਾਮਲ ਨੇ, ਕਿ ਜਿਹੜਾ ਫੈਸਲਾ ਬਾਹਰਲੇ ਸਿੱਖਾਂ ਨੇ ਲਿਆ ਸੀ
ਪਿਛਲੇ ਸਾਲ 'ਚ ਕਿ ਭਾਈ ਕਿਉਂਕਿ ਇਹਨਾਂ ਨੇ ਸਿੱਖਾਂ ਦੇ ਉੱਤੇ ਜ਼ੁਲਮ ਬਰਾਬਰ ਜਾਰੀ ਰੱਖੇ ਹੋਏ ਨੇ ਇੰਡੀਅਨ ਸਟੇਟ ਨੇ, ਔਰ ਅਸੀਂ ਕੋਈ ਵੀ ਇੰਡੀਅਨ ਆਫੀਸ਼ੀਅਲ, ਭਾਵੇਂ ਉਹ ਡਿਪਲੋਮੈਟ ਹੈ, ਉਹ ਹਾਈ ਕਮਿਸ਼ਨਰ ਹੈ ਕਿ ਐਂਬੈਸਡਰ ਹੈ ਕਿ ਕੌਂਸਲੇਟ ਹੈ, ਉਸ ਨੂੰ ਅਸੀਂ ਆਪਣੀ ਗੁਰਦੁਆਰੇ 'ਚ ਨਹੀਂ ਵੜਨ ਦੇਵਾਂਗੇ। ਔਰ ਉਹ ਵੈਸੇ ਐਜ਼ ਏ ਸ਼ਰਧਾਲੂ ਮੱਥਾ ਟੇਕ ਕੇ ਜਾ ਸਕਦੇ ਨੇ, ਲੇਕਿਨ ਕੋਈ ਵੀ ਉਹਨਾਂ ਦੀ ਅਸੀਂ ਰੈਕਗਨੀਸ਼ਨ ਨਹੀਂ ਕਰਦੇ ਉਹਨਾਂ ਦੇ ਉਸ ਇੰਡੀਅਨਨੈਸ ਦੀ ਜਾਂ ਉਸ ਦੀ ਰਿਪਰੈਜ਼ੈਂਟੇਸ਼ਨ ਦੀ। ਸੋ ਜ਼ਾਹਰ ਹੈ ਉਦੋਂ ਪਾਕਿਸਤਾਨੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਸੀ। ਸੋ ਹੁਣ ਜ਼ਾਹਰ ਹੈ ਕਿ ਪਾਕਿਸਤਾਨ ਦੇ ਸਾਹਮਣੇ ਜਿੱਥੇ ਸਿੱਖ ਯਾਤਰੂਆਂ ਦੀ ਸੇਫਟੀ ਸਿਕਿਉਰਿਟੀ ਵੱਡਾ ਕੰਸਰਨ ਹੁੰਦਾ ਹੈ, ਉੱਥੇ ਇੰਡੀਅਨ ਡਿਪਲੋਮੈਟ, ਹਾਈ ਕਮਿਸ਼ਨਰ, ਉਹਨਾਂ ਦੀ ਸੇਫਟੀ ਸਿਕਿਉਰਿਟੀ ਵੀ ਰਾਦਰ ਮੋਰ ਗਾਰੰਟੀਡ ਹੁੰਦੀ ਹੈ ਜਦੋਂ ਵੀ ਕੋਈ ਡਿਪਲੋਮੈਟ ਜਾਂਦੇ ਨੇ। ਸੋ ਉਹ ਨਹੀਂ ਚਾਹੁੰਦੇ ਹੁੰਦੇ ਕਿ ਕੋਈ ਐਸੀ ਸਿਚੁਏਸ਼ਨ ਬਣੇ, ਔਰ ਉਹਨਾਂ ਨੂੰ ਸਿੱਖਾਂ ਦੇ ਰੋਹ ਦਾ ਵੀ ਪਤਾ ਹੈ ਵੀ ਸਿੱਖ ਜਦੋਂ ਚਾਟਾ ਛਕਾਉਂਦੇ ਨੇ ਕਿਵੇਂ ਛਕਾਉਂਦੇ ਨੇ। ਸੋ ਉਹਨਾਂ ਨੇ ਪਿਛਲੀ ਵਾਰ ਵੀ ਔਰ ਇਸ ਵਾਰ ਵੀ ਇਹਨੂੰ ਅਜੇ ਵਿਸ਼ਵਾਸ ਜਿਹੜਾ ਅਜੇ ਵਿਸਾਰੀ ਹੈ, ਇਹਨੂੰ ਉਹਨਾਂ ਨੇ ਕਿਹਾ ਕਿ ਵੀ ਨਹੀਂ, ਯੂ ਆਰ ਨਾਟ ਵੈਲਕਮ, ਕਿਉਂਕਿ ਉੱਥੇ ਤੁਹਾਨੂੰ ਤੁਹਾਡੀ ਅਸੀਂ ਸੁਰੱਖਿਆ ਦੀ ਗਾਰੰਟੀ ਨਹੀਂ ਦੇ ਸਕਦੇ। ਔਰ ਇਹਨੂੰ ਬੜਾ ਇਸ਼ੂ ਬਣਾਇਆ ਇੰਡੀਅਨਸ ਨੇ, ਔਰ ਈਵਨ ਦਿੱਲੀ ਕਮੇਟੀ ਦਾ ਮਨਜੀਤ ਸਿੰਘ ਔਰ ਸ਼੍ਰੋਮਣੀ ਕਮੇਟੀ ਦੇ ਤਨਖਾਹਦਾਰ ਕਿਸਮ ਦੇ ਮੁਲਾਜ਼ਮ, ਉਹਨਾਂ ਤੋਂ ਵੀ ਜਿਹੜਾ ਇਸ ਗੱਲ ਨੂੰ ਜਿਹੜੀ ਹੈ ਕੰਡੈਮ ਕਰਵਾਇਆ। ਪਰ ਫੈਕਟ ਇਹ ਹੈ ਔਰ ਇਹ ਟਰੂਥ ਹੈ ਕਿ ਕੋਈ ਵੀ ਇੰਡੀਅਨ ਹਾਈ ਕਮਿਸ਼ਨਰ, ਕੌਂਸਲੇਟ ਜਾਂ ਦੂਜਾ, ਕਿਉਂਕਿ ਉੱਥੇ ਇਕੱਲੇ ਪੰਜਾਬ ਤੋਂ ਆਏ ਸਿੱਖ ਨਹੀਂ ਹੁੰਦੇ, ਡਾਇਸਪੋਰਾ ਸਿੱਖ ਵੀ ਹੁੰਦੇ ਨੇ, ਔਰ ਇਹ ਫੈਸਲੇ ਨੂੰ ਸਿੱਖਾਂ ਨੇ ਇਸ ਦੇ ਉੱਤੇ ਪਹਿਰਾ ਦਿੱਤਾ ਹੈ ਕਿ ਬਈ ਇਹਨਾਂ ਨੂੰ ਅਸੀਂ ਵੜਨ ਨਹੀਂ ਦੇਣਾ ਹੈ। ਸੋ ਇਸ ਗੱਲ ਨੂੰ, ਔਰ ਜਿਹੜਾ ਪਾਕਿਸਤਾਨ ਦੇ ਵਿੱਚ ਪਹਿਲੀ ਵਾਰ ਸੀ ਉਹਦੇ 'ਚ ਇੱਕ ਪਾਰਟ ਹੋਰ ਵੀ ਰਿਹਾ ਕਿ ਜਿਵੇਂ ਨਾਨਕ ਸ਼ਾਹ ਫਕੀਰ RSS ਦੇ ਸਟੂਜ ਹਰਿੰਦਰ ਸਿੱਕੇ ਨੇ ਬਣਾਈ, ਸਿੱਖਾਂ ਨੇ ਆਪਣੀਆਂ ਭਾਵਨਾਵਾਂ ਦੱਸੀਆਂ, ਸ਼੍ਰੋਮਣੀ ਕਮੇਟੀ ਅਕਾਲ ਤਖਤ ਸਾਹਿਬ ਤੋਂ ਵੀ ਇਹ ਕਿਹਾ ਗਿਆ ਕਿ ਭਾਈ ਇਸ ਦਾ ਬਾਈਕਾਟ ਹੈ, ਪਰ ਇਹਦੇ ਬਾਵਜੂਦ ਇੰਡੀਅਨ ਸੁਪਰੀਮ ਕੋਰਟ ਨੇ ਨਾ ਸਿਰਫ ਉਹਨੂੰ ਕਲੀਅਰ ਕੀਤਾ ਕਿ ਜੀ ਇਹ ਦਿਖਾਓ, ਹਾਲਾਂ ਕੁਝ ਵੀ ਨਹੀਂ ਸੀ, ਕਲੈਪਸ ਹੋਈ ਹੈ ਹੀ ਉਹ ਬਿਲਕੁਲ ਐਵੇਂ ਫਰਾਡ ਸੀ, ਲੇਕਿਨ ਉਹਨੇ ਨਾਲ ਦੀ ਨਾਲ ਕਾਸਟੀਗੇਟ ਕੀਤਾ ਸ਼੍ਰੋਮਣੀ ਕਮੇਟੀ ਨੂੰ ਵੀ ਕਿ ਜੀ ਤੁਸੀਂ ਮੀਡੀਆ ਦੀ ਜਿਹੜੀ ਹੈ ਉਹ ਆਜ਼ਾਦੀ ਦੇ ਵਿੱਚ ਕਿਉਂ ਦਖਲ ਦੇ ਰਹੇ ਹੋ। ਹਾਲਾਂ ਜੋ ਡਰਾਮੇਬਾਜ਼ੀ ਇਹਨਾਂ ਨੇ ਫਿਲਮ ਪਦਮਾਵਤ ਨੂੰ ਲੈ ਕੇ ਕੀਤੀ, ਜਿਹੜਾ ਕਿ ਇੱਕ ਫੇਕ ਕਰੈਕਟਰ ਜਿਹੜਾ ਕੋਈ ਹਿਸਟੋਰੀਕਲੀ ਨਹੀਂ ਹੈ, ਅਲਾਉਦੀਨ ਖਿਲਜੀ ਨਾਲ ਜੋੜ ਕੇ, ਔਰ ਕਿਵੇਂ ਰਾਜਪੂਤ ਕਰਨੀ ਸੈਨਾ ਨੂੰ ਪ੍ਰੋਟੈਕਟ ਕੀਤਾ ਪੁਲਿਸ ਨੇ, ਉਹਨਾਂ ਨੇ ਗੁੰਡਾਗਰਦੀ ਕੀਤੀ, ਔਰ ਇਹਦੇ ਉਲਟ ਜਿਵੇਂ ਉਹਨਾਂ ਨੇ ਸਿੱਖ ਭਾਵਨਾਵਾਂ ਨੂੰ ਪੈਰਾਂ ਥੱਲੇ ਰੋਲਿਆ, ਇਹ ਵੀ ਇੱਕ ਜਿਹੜਾ ਪ੍ਰੈਸਿਪੀਟੇਟਿੰਗ ਫੈਕਟਰ ਹੈ। ਔਰ ਇਹਦੇ 'ਚ ਭੈਣ ਜੀ ਨੇ, ਅਦੀਲਾ ਜੀ ਨੇ ਇਸ ਦੇ ਉੱਤੇ ਵੀ ਕਾਫੀ ਜ਼ੋਰ ਦਿੱਤਾ ਹੈ ਨਾਨਕ ਸ਼ਾਹ ਫਕੀਰ ਤੇ। ਪਰ ਮੈਂ ਸਮਝਦਾ ਵੀ ਕੁੱਲ ਮਿਲਾ ਕੇ ਇਹ ਉਹ ਕੰਟੀਨਿਊਟੀ ਹੈ ਜਿਹੜਾ ਬੈਨ, ਕਿਉਂਕਿ ਇਸ ਵੇਲੇ ਇੰਡੀਅਨ ਸਟੇਟ ਦੇ ਅਗੇਂਸਟ ਸਾਡੀ ਫੁੱਲ ਫਲੈਜਡ ਵਾਰ, ਕਿਉਂਕਿ ਉਹਨਾਂ ਨੇ ਸਾਡੇ ਤੇ ਵਾਰ ਥੋਪੀ ਹੋਈ ਹੈ ਔਰ ਅਸੀਂ ਇਸ ਦੇ ਉੱਤੇ ਪਹਿਰਾ ਦੇ ਰਹੇ ਹਾਂ। ਔਰ ਅਸੀਂ ਮੁਬਾਰਕਬਾਦ ਦਿੰਦੇ ਹਾਂ ਪਾਕਿਸਤਾਨੀ ਸਿੱਖਾਂ ਨੂੰ ਵੀ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ, ਔਰ ਪਾਕਿਸਤਾਨ ਦੀ ਸਰਕਾਰ ਨੂੰ ਵੀ, ਕਿ ਉਹ ਜਿੱਥੇ ਸਿੱਖ ਭਾਵਨਾਵਾਂ ਦੀ ਕਦਰ ਕਰਦੇ ਹੈ, ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਹੀ ਦਿਨ ਮਨਾਉਂਦੇ ਨੇ ਜਿਹੜੇ ਗੁਰਪੁਰਬ ਨੇ, ਹਾਲਾਂਕਿ ਹਿੰਦੂ ਕੈਲੰਡਰ ਦੇ ਮੁਤਾਬਕ ਮਨਾਉਣ ਦੇ ਲਈ ਇੰਡੀਅਨ ਸਿਸਟਮ ਸ਼੍ਰੋਮਣੀ ਕਮੇਟੀ ਰਾਹੀਂ ਜ਼ੋਰ ਪਵਾਉਂਦਾ, ਇਸ ਲਈ ਉਹ ਜਥਾ ਨਹੀਂ ਭੇਜਦੇ ਜਿਹੜੀ ਡੇਟ ਦਾ ਕਲੈਸ਼ ਹੁੰਦਾ। ਪਰ ਪਾਕਿਸਤਾਨ ਦੀ ਕਮੇਟੀ ਵੀ ਔਰ ਉਹਨਾਂ ਦੀ ਮੈਨੇਜਮੈਂਟ ਵੀ ਇਸ ਦੇ ਉੱਤੇ ਸਟਿਕ ਕੀਤੀ ਹੋਈ ਹੈ। ਔਰ ਦੂਸਰਾ ਕਿ ਇੰਡੀਅਨ ਡਿਪਲੋਮੈਟਸ ਔਰ ਇਹਨਾਂ ਨੂੰ ਬਾਹਰ ਰੱਖਣਾ, ਸੋ ਉਹਨਾਂ ਨੇ ਇਸ ਸਾਰੇ ਨੂੰ ਪਹਿਲੇ ਪੈਰਾਗ੍ਰਾਫ ਦੇ ਵਿੱਚ ਜਿਹੜਾ ਉਹ ਡਿਸਕ੍ਰਾਈਬ ਕੀਤਾ। ਫਿਰ ਉਹਨਾਂ ਨੇ ਅਪ੍ਰੈਲ 2015 ਚ UK ਚ ਜਿਹੜਾ ਨਾਨਕ ਸ਼ਾਹ ਫਕੀਰ ਦੇ ਉੱਤੇ UK ਦੇ ਸਿੱਖਾਂ ਦਾ ਫੈਸਲਾ ਸੀ ਉਸ ਦਾ ਹਵਾਲਾ ਦਿੱਤਾ, ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਇੰਡੀਅਨ ਗਵਰਨਮੈਂਟ who claims to follow secular principles has failed its diverse communities at various occasions and Sikhs are no exception. Whether it's the physical attack on Akal Takht and massacre of Sikhs in droves in the 80s, the sponsorship of dubious characters like Ram Rahim Singh, or the question of separate Sikh identity in the Indian constitution, Sikh community has been gradually pushed to the wall. ਕਿ ਉਹਨਾਂ ਨੇ ਇਹ ਦੋਵੇਂ ਤਿੰਨੇ ਇਸ਼ੂ ਕਿ ਵੀ ਇੱਕ ਪਾਸੇ ਕਿਵੇਂ ਜੂਨ 84 ਦੇ ਵਿੱਚ ਜਿਹੜਾ ਉਹ ਸਿੱਖਾਂ ਨੂੰ ਮਾਰਿਆ ਗਿਆ ਇਨ ਦਾ 80s ਸਾਰੇ 80ਵਿਆਂ ਦੇ ਵਿੱਚ, ਅਕਾਲ ਤਖਤ ਦੇ ਉੱਤੇ ਫਿਜ਼ੀਕਲ ਅਟੈਕ ਘੱਲੂਘਾਰਾ ਜੂਨ 84 ਹੈ, ਫਿਰ ਕੌਮ ਦੀ ਨਸਲਕੁਸ਼ੀ ਹੈ, ਔਰ ਉਸ ਦੇ ਨਾਲ ਇਹ ਜਿਹੜੇ ਬਦਮਾਸ਼ ਕਿਸਮ ਦੇ ਕਰੈਕਟਰ ਰਾਮ ਰਹੀਮ ਵਰਗੇ ਜਿਨ੍ਹਾਂ ਨੂੰ ਸਰਕਾਰ ਨੇ ਜਿਹੜਾ ਖੁਦ ਪ੍ਰਮੋਟ ਕੀਤਾ, ਔਰ ਭਾਰਤੀ ਆਇਨ ਦੇ ਵਿੱਚ ਜਿਹੜੀ ਸੰਵਿਧਾਨ 'ਚ ਜਿਹੜੀ ਸਿੱਖਾਂ ਦੀ ਅਡਰੀ ਹੋਂਦ ਹੈ ਉਸ ਨੂੰ ਨਕਾਰਨਾ, ਔਰ ਇਸ ਸਾਰੇ 'ਚੋਂ ਸਿੱਖ ਜਿਹੜੇ ਨੇ ਉਸ ਜਿਵੇਂ ਹੈ ਵੀ ਖੂੰਜੇ ਲਾ ਦਿੱਤੇ ਗਏ ਨੇ।
Sikh diaspora across the world, and especially those living in Europe and North America, has found a new spirit to contest Indian hegemonic attitudes and browbeating of the proud Sikh community. The Hassan Abdal episode has highlighted the Sikhs would not allow Indian government to bluff the world by posing as a secular republic. Many gurdwaras across the West have put serious restrictions on Indian diplomats to visit or offer supplications, as they believe that Indian facade of secularism has outlived its shelf life and India cannot bluff the international community. ਇਹਦੇ 'ਚ ਇਹਨਾਂ ਦਾ ਕਹਿਣਾ ਹੈ ਕਿ ਵੀ ਸਿੱਖ ਡਾਇਸਪੋਰਾ ਦੁਨੀਆ ਭਰ ਦੇ ਵਿੱਚ ਖਾਸ ਤੌਰ ਤੇ ਯੂਰਪ ਔਰ ਨਾਰਥ ਅਮਰੀਕਾ 'ਚ ਉਹਨਾਂ ਉਹ ਇੱਕ ਨਵੀਂ ਸਪਿਰਿਟ ਦੇ ਨਾਲ ਉਹ ਭਾਰਤ ਦਾ ਜਿਹੜਾ ਗਲਬਾ ਪਾਉਣ ਵਾਲਾ ਐਟੀਟਿਊਡ ਹੈ ਔਰ ਸਿੱਖਾਂ ਨੂੰ ਥੱਲੇ ਲਾਉਣ ਵਾਲਾ ਉਸ ਦੇ ਖਿਲਾਫ ਉਹ ਖਲੋਤੇ ਨੇ, ਲੜ ਰਹੇ ਨੇ। ਔਰ ਹਸਨ ਅਬਦਾਲ ਪੰਜਾ ਸਾਹਿਬ ਦੀ ਜਿਹੜੀ ਘਟਨਾ ਹੈ ਉਸ ਤੋਂ ਸਾਬਤ ਹੁੰਦਾ ਹੈ ਕਿ ਵੀ ਇਹ ਜਿਹੜਾ ਸਿੱਖ ਨੇ ਇਹ ਭਾਰਤ ਜਿਹੜਾ ਇੱਕ ਸੈਕੂਲਰ ਲਬਾਦੇ ਦੇ ਵਿੱਚ ਦੁਨੀਆ ਨੂੰ ਬਲਫ ਕਰ ਰਿਹਾ ਹੈ, ਇਹ ਨਹੀਂ ਹੋਣ ਦੇਣਗੇ। ਔਰ ਇਸੇ ਤਰ੍ਹਾਂ ਉਹਨਾਂ ਨੇ ਜਿਵੇਂ ਮੈਂ ਅੱਗੇ ਕਿਹਾ ਵੀ ਵੈਸਟ ਦੇ ਵਿੱਚ ਬਹੁਤ ਸਾਰੇ ਗੁਰਦੁਆਰਿਆਂ ਨੇ ਭਾਰਤੀ ਡਿਪਲੋਮੈਟਸ ਦੇ ਗੁਰਦੁਆਰਿਆਂ 'ਚ ਦਾਖਲੇ ਤੇ ਪਾਬੰਦੀ ਲਾਈ ਹੋਈ ਹੈ, ਕਿਉਂਕਿ ਉਹ ਸਮਝਦੇ ਨੇ ਕਿ ਵੀ ਇਹ ਜਿਹੜਾ ਭਾਰਤੀ ਸੈਕੂਲਰਿਜ਼ਮ ਦਾ ਜਿਹੜਾ ਡਰਾਮਾ ਹੈ ਇਸ ਦੀ ਉਮਰ ਹੁਣ ਵਿਹਾ ਚੁੱਕੀ ਹੈ ਔਰ ਹੁਣ ਇਹ ਜ਼ਿਆਦਾ ਦੇਰ ਕੌਮਾਂਤਰੀ ਭਾਈਚਾਰੇ ਨੂੰ, ਅੰਤਰਰਾਸ਼ਟਰੀ ਭਾਈਚਾਰੇ ਨੂੰ ਜਿਹੜਾ ਉਹ ਧੋਖੇ 'ਚ ਨਹੀਂ ਰੱਖ ਸਕਦੇ, ਉਹਨਾਂ ਨੂੰ ਬਲਫ ਨਹੀਂ ਦੇ ਸਕਦੇ। As the Sikh committee has themselves clarified, the objection to the entry of Indian High Commissioner Mr. Ajay Bisaria was affected by the Sikh activists due to the resentment of Sikh community on the issue of the infamous movie Nanak Shah Fakir. Sikh community within and outside India is not ready to allow desecration of their holy lands and gurus just because Hindutva mindset wants to degrade the Sikh identity. Unfortunately, Indian media and the government was quick in blaming Pakistani government for the embarrassment caused to the Indian High Commissioner. और उन्होंने जिहड़ी गल मैं पहला ही ओपनिंग च कही कि भी सिख कम्युनिटी ने भी ये गल नूं बिल्कुल स्पष्ट कर दिता है कि हाई कमिश्नर अजय बिसारिया जिहड़ा उस नूं रोकना उहदे च ये नानक शाह फकीर वाली जिहड़ी फिल्म दे विच भारत सरकार दा रोल है वो एक दा मुख कारणा चों है। और ये जिहड़े सिख भावें वो भारत दे विच होण जां बाहरले मुल्कां दे भी ਉਹ ਆਪਣੀ ਪਵਿੱਤਰ ਗੁਰਧਾਮਾਂ ਆਪਣੇ ਗੁਰੂਆਂ ਦੀ ਬੇਅਦਬੀ ਨੂੰ ਨਹੀਂ ਸਹਾਰ ਸਕਦੇ, ਕਿਉਂ ਜਿਹੜਾ ਕਿ ਹਿੰਦੂਤਵਾ ਦੀ ਜਿਹੜੀ ਮਾਨਸਿਕ ਜ਼ਹਿਨੀਅਤ ਵਾਲੇ ਨੇ ਇਵੇਂ ਕਰਨਾ ਚਾਹੁੰਦੇ ਨੇ। ਪਰ ਬਦਕਿਸਮਤੀ ਦੀ ਗੱਲ ਹੈ ਕਿ ਇੰਡੀਅਨ ਮੀਡੀਆ ਨੇ ਔਰ ਭਾਰਤੀ ਸਰਕਾਰ ਨੇ ਇੱਕਦਮ ਬਿਨਾਂ ਇਸ ਦੀ ਪੜਤਾਲ ਕੀਤੇ ਪਾਕਿਸਤਾਨੀ ਸਰਕਾਰ ਨੂੰ ਇੰਡੀਅਨ ਹਾਈ ਕਮਿਸ਼ਨਰ ਨਾਲ ਜਿਹੜਾ ਵਰਤਾਰਾ ਹੋਇਆ ਉਸ ਦੇ ਲਈ ਦੋਸ਼ੀ ਠਹਿਰਾਇਆ। ਇਟ ਮੇ ਬੀ ਹਾਈਲਾਈਟਡ that Indian Supreme Court has cleared the movie Nanak Shah Fakir for release across India in April this year and had criticized the apex Sikh body Shromani Gurdwara Prabandhak Committee for putting restrictions on the release of the movie based on the life and teachings of the first Sikh Guru. As reported in the press, the pilgrims were of the view that Sikhs from all over the world were enraged over the Indian Supreme Court's verdict allowing the controversial film's release. The film was released on April 13 when Sikhs were celebrating the religious festival Vaisakhi. मैं already इन्हों पंजाबी दे विच दे ही चुका है इसकी gist. Sikh community strongly feels that there has been sustained and graduated effort to kill their identity and culture through a majoritarianism philosophy of Hindutva flag bearers since independence of India in 1947. Even the constitution was subverted to make sure that Sikhs gradually lose their identity and culture. कि सिख कौम ये बड़ी मजबूती दे नाल और डूंघे मानसिकता नाल महसूस करती है कि बड़ा सोची समझी और लगातारता दे नाल बहु गिणती हिंदुआं दा जिहड़ी वड गिणती हिंदुआं दी ये फिलॉसफी है हिंदूतवा दे झंडे थले कि वो सिख तहजीब नूं ਜਿਹੜਾ ਉਹ ਬਿਲਕੁਲ ਤਬਾਹ ਕਰਨ। ਔਰ ਇਹ ਉਹਨਾਂ ਦੇ ਜਿਹੜੇ ਯਤਨ ਨੇ ਭਾਰਤ ਦੀ ਆਜ਼ਾਦੀ 1947 ਤੋਂ ਬਾਅਦ ਤੋਂ ਹੀ ਲਗਾਤਾਰਤਾ ਨਾਲ ਚੱਲ ਰਹੇ ਨੇ ਔਰ ਭਾਰਤੀ ਆਇਨ ਦੇ ਵਿੱਚ ਵੀ ਇਸ ਯਤਨ ਦੇ ਤਹਿਤ ਹੀ ਉਹਨਾਂ ਨੇ ਸਿੱਖਾਂ ਦੀ ਜਿਹੜੀ ਵੱਖਰੀ ਪਛਾਣ ਹੈ ਔਰ ਤਹਿਜ਼ੀਬ ਹੈ ਉਸ ਨੂੰ ਤਬਾਹ ਕਰਨ ਦੇ ਲਈ ਜਿਹੜੇ ਉਸ ਦੇ ਬੀਜ ਭਾਰਤੀ ਆਇਨ 'ਚ ਨੇ। ਔਰ ਹਾਲਾਂਕਿ ਫੈਕਟ ਆਫ ਦਾ ਮੈਟਰ ਇਹ ਹੈ ਕਿ ਦੋ ਸਿੱਖ ਨੁਮਾਇੰਦੇ ਭੁਪਿੰਦਰ ਸਿੰਘ ਮਾਨ ਔਰ ਹੁਕਮ ਸਿੰਘ ਜਿਹੜੇ ਕਿ
ਕਨਸਟੀਟਿਊਐਂਟ ਅਸੈਂਬਲੀ 'ਚ ਮੌਜੂਦ ਸਨ ਜਦੋਂ ਕਿ ਭਾਰਤੀ ਸੰਵਿਧਾਨ ਦਾ ਖਰੜਾ ਜਿਹੜਾ ਉਹ ਪਾਸ ਹੋਇਆ, ਉਹਨਾਂ ਨੇ ਭਾਰਤੀ ਸੰਵਿਧਾਨ ਦੇ ਖਰੜੇ ਦੇ ਉੱਤੇ ਦਸਤਖਤ ਕਰਨ ਤੋਂ ਨਾ ਕਰ ਦਿੱਤੀ ਸੀ। ਔਰ ਡੀ ਫੈਕਟੋ ਭਾਵੇਂ ਅਸੀਂ ਕੈਪਚਰਡ ਹੈ ਇੰਡੀਅਨ ਮੈਪ 'ਚ, ਪਰ ਡੀ ਜਿਊਰਿਸ ਅਸੀਂ ਇਹਨੂੰ ਮੰਨਿਆ ਹੀ ਨਹੀਂ ਹੋਇਆ, ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਵੀ ਦਿਸ ਇਜ਼ ਬਿਟਰੇਅਲ ਆਫ ਦਾ ਸਿੱਖਸ, ਦਿਸ ਇਜ਼ ਬਿਟਰੇਅਲ ਆਫ ਦਾ ਪ੍ਰੋਮਿਸਿਸ ਮੇਡ ਟੂ ਦਾ ਸਿੱਖਸ, ਵੀ ਰਿਜੈਕਟ ਦਿਸ ਕਨਸਟੀਟਿਊਸ਼ਨ। ਸੋ ਅਸੀਂ ਇਸ ਸੰਵਿਧਾਨ ਨੂੰ ਪਹਿਲੇ ਦਿਨ ਤੋਂ ਹੀ ਨਹੀਂ ਮੰਨਿਆ। ਔਰ ਇਹ ਸਾਰੇ ਚੋਂ ਅਸੀਂ ਫਿਰ ਇਹ ਦੇਖਦੇ ਉਹਨਾਂ ਨੇ ਖਾਲਿਸਤਾਨ ਇਜ਼ ਵਨ ਆਫ ਦਾ outstanding issues of the Sikh community of the subcontinent regards as a legitimate struggle। ਇਸ ਵੇਲੇ ਜਿਹੜੀ ਉਪ ਮਹਾਦੀਪ ਦੇ ਵਿੱਚ ਸਿੱਖ ਕਮਿਊਨਿਟੀ ਹੈ ਉਹਦੇ ਸਾਹਮਣੇ ਜਿਹੜਾ ਮੁੱਖ ਜਿਹੜਾ ਇਸ਼ੂ ਹੈ ਉਹ ਖਾਲਿਸਤਾਨ ਹੀ ਹੈ, ਕਿਉਂਕਿ ਇਹ ਉਹਨਾਂ ਦੀ ਇੱਕ ਲੈਜੀਟੀਮੇਟ ਸਟਰਗਲ ਹੈ, ਇੱਕ ਜਾਇਜ਼ ਸੰਘਰਸ਼ ਹੈ। ਫਰੋਮ ਗ੍ਰੈਂਡਿਓਰ ਆਫ ਸਿੱਖ ਰੂਲ ਇਨ ਦਾ ਸਬਕॉन्टिनेंट to bitter memories of Operation Blue Star and desecration of Akal Takht in 1984, which resulted into a mutiny in Indian military, Khalistan has remained a dream for the Sikhs of India as well as their strong diaspora around the entire globe। ਕਿ ਜਦੋਂ ਸਿੱਖ ਦੇਖਦੇ ਨੇ ਕਿ ਕਿੱਥੇ ਉਹਨਾਂ ਨੇ ਉਸ ਖਿੱਤੇ ਦੇ ਵਿੱਚ ਕਦੇ ਰਾਜ ਕੀਤਾ, ਉਹ ਯਾਦਾਂ ਉਹਨਾਂ ਦੇ ਕੋਲ ਨੇ। ਔਰ ਉਸ ਦੇ ਬਿਲਕੁਲ ਬਰਕਸ ਜੂਨ 84 ਜਿਹਨੂੰ ਆਪਰੇਸ਼ਨ ਬਲੂ ਸਟਾਰ ਦਾ ਨਾਮ ਭਾਰਤੀ ਸਰਕਾਰ ਨੇ ਦਿੱਤਾ, ਔਰ ਅਕਾਲ ਤਖਤ ਸਾਹਿਬ ਦੀ ਬੇਹੁਰਮਤੀ ਜਿਹੜੀ 1984 ਚ ਕੀਤੀ ਗਈ, ਜਿਸ ਦੇ ਨਤੀਜੇ ਵਜੋਂ ਈਵਨ ਧਰਮੀ ਫੌਜੀਆਂ ਨੇ ਵੀ ਜਿਹੜੀ ਆ ਫੌਜ ਚੋਂ ਬਗਾਵਤ ਕੀਤੀ ਸੀ। ਇਹ ਅੱਜ ਵੀ ਉਵੇਂ ਹੀ ਖਾਲਿਸਤਾਨ ਦਾ ਜਿਹੜਾ ਸੁਪਨਾ ਹੈ, ਇਹ ਭਾਰਤ 'ਚ ਵਸਦੇ ਸਿੱਖ ਔਰ ਬਾਹਰ ਡਾਇਸਪੋਰਾ ਜਿਹੜਾ ਉਸ ਦੇ ਵਿੱਚ ਵੀ ਪੂਰੀ ਪ੍ਰਚੰਡਤਾ ਦੇ ਨਾਲ ਅੱਜ ਵੀ ਜਿਹੜਾ ਉਹ ਕਾਇਮ ਹੈ। ਦਾ ਮੰਥ ਆਫ ਜੂਨ ਆਲਸੋ ਰਿਮਾਈਂਡਸ ਅਸ ਆਫ ਦਾ ਭਿੰਡਰਾਂਵਾਲੇ ਸਪਿਰਿਟ। ਬੜਾ ਖੂਬਸੂਰਤ ਜਿਹੜਾ ਸੈਂਟੈਂਸ ਹੈ ਕਿ ਜੂਨ ਦਾ ਮਹੀਨਾ, ਅੱਜ ਹੀ ਮੈਂ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਤੇ ਕਿਹਾ ਸੀ ਕਿ ਜੋ ਹੀ ਜੂਨ ਦਾ ਮਹੀਨਾ ਆਉਂਦਾ ਇਹ ਮੈਸੇਜ ਜਿਹੜਾ ਹੈ ਫਰਮ ਕ੍ਰਾਸ ਟੂ ਕਰਾਊਨ, ਇਹ ਸਾਡੀਆਂ ਮਨ ਦੀਆਂ ਨਜ਼ਰਾਂ ਸਾਹਮਣੇ ਆ ਜਾਂਦਾ ਹੈ, ਕਿਉਂਕਿ ਇਸੇ ਹੀ ਮਹੀਨੇ 'ਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਈ ਹੈ। ਇਸੇ 'ਚ ਹੀ ਜਿਹੜਾ ਬੀਤੇ ਅਸੀਂ 25 ਜੂਨ ਦੀ ਗੱਲ ਕੀਤੀ 2 ਦਿਨ ਪਹਿਲੇ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਸੀ ਜਿਨ੍ਹਾਂ ਨੇ ਪਹਿਲਾ ਸਿੱਖ ਰਾਜ ਕਾਇਮ ਕੀਤਾ, ਔਰ 29 ਤਰੀਕ ਨੂੰ 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਬਾਰੇ ਸ਼ਾਹ ਮੁਹੰਮਦ ਨੇ ਕਿਹਾ ਕਿ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਏ। ਮਹਾਬਲੀ ਰਣਜੀਤ ਸਿੰਘ ਇਸ ਸੰਸਾਰ ਤੋਂ ਜਿਹੜੇ ਨੇ 29 ਜੂਨ 1839 ਨੂੰ ਉਹ ਰੁਖਸਤ ਹੋਏ। ਸੋ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਔਰ ਮਹਾਰਾਜਾ ਰਣਜੀਤ ਸਿੰਘ ਦਾ ਪੀਰੀਅਡ, ਇਹ ਤਾਂ ਸਾਡੀ 18ਵੀਂ ਔਰ 19ਵੀਂ ਸਦੀ ਦੀਆਂ ਯਾਦਾਂ 'ਚ ਸੀ, ਤੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਉਸ ਤੋਂ ਪਹਿਲਾਂ ਦੀ ਸਦੀ, ਪਰ 20ਵੀਂ ਸਦੀ 'ਚ ਇਸੇ ਜੂਨ 3 ਵਾਲੇ ਦਿਨ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਦੇ ਉੱਤੇ ਘੱਲੂਘਾਰਾ ਵਰਤਾਣਾ ਔਰ ਸਮੁੱਚੀ ਸਿੱਖ ਕੌਮ ਦੀ ਨਸਲਕੁਸ਼ੀ ਦੀ ਸ਼ੁਰੂਆਤ, ਇਹ ਜਿਹੜੀਆਂ ਨੇ ਇੱਕ ਪਾਸੇ ਸਾਡੇ 'ਚ ਬੀਤੇ ਦੀ ਸੁਖਦ ਯਾਦ ਹੈ ਆਪਣੇ ਰਾਜ ਦੀ, ਔਰ ਦੂਸਰੇ ਪਾਸੇ ਜਿਹੜਾ ਹੈ ਇਹਨਾਂ ਦੇ ਜ਼ੁਲਮਾਂ ਦੀ ਕਹਾਣੀ ਹੈ। ਔਰ ਇਹਦੇ 'ਚ ਹੀ ਉਹਨਾਂ ਨੇ, ਕਿਉਂਕਿ ਭਿੰਡਰਾਂਵਾਲੇ 6 ਜੂਨ ਨੂੰ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ ਸ਼ਹੀਦ ਹੁੰਦੇ ਨੇ, ਸੋ ਜੂਨ ਦਾ ਮਹੀਨਾ ਭਿੰਡਰਾਂਵਾਲੇ ਦੀ ਸਪਿਰਿਟ ਦਾ ਮਹੀਨਾ ਵੀ ਬਣ ਗਿਆ। ਸੋ ਉਹਨਾਂ ਨੇ ਇਹ ਗੱਲ ਕਹੀ, ਦਾ ਮੰਥ ਆਫ ਜੂਨ ਆਲਸੋ ਰਿਮਾਈਂਡਸ ਅਸ ਆਫ ਭਿੰਡਰਾਂਵਾਲੇ ਸਪਿਰਿਟ। ਜਰਨੈਲ ਸਿੰਘ ਭਿੰਡਰਾਂਵਾਲੇ spent his lifetime in support of Anandpur Sahib resolution. He called for a return to what is considered to be the pure roots of Sikhism. He advocated against the consumption of liquor, drugs and laxness in religious practices such as the cutting of kesh by Sikh youth. He strongly condemned the Indian Constitution's Article 25 declaring minorities such as Sikhs, Jain and Buddhists as part of Hinduism. ਹੁਣ ਅਦੀਲਾ ਜੀ ਨੇ ਬਿਲਕੁਲ ਠੀਕ ਇਨਸਾਫ ਕੀਤਾ। ਤੁਸੀਂ ਇਹਨਾਂ ਦੇ ਹਿੰਦੂਤਵੀ ਲਿਖਾਰੀਆਂ ਦਾ ਚੁੱਕ ਲਓ, ਉਹ ਪਿੰਡਾਂ ਵਾਲਿਆਂ ਦੇ ਨਾਲ ਖਾਲਿਸਤਾਨ ਜੋੜ ਦਿੰਦੇ ਨੇ। ਹਾਲਾਂ ਉਹਨਾਂ ਦੀ ਸਟੇਟਮੈਂਟ ਸੀ ਕਿ ਜੇ ਹਮਲਾ ਹੋਇਆ ਤੇ ਖਾਲਿਸਤਾਨ ਦੀ ਨਹੀਂ ਰੱਖੀ ਜਾਏਗੀ। ਉਹਨਾਂ ਨੇ ਸਾਰਾ ਮੋਰਚਾ ਔਰ ਸਾਰੀ ਜ਼ਿੰਦਗੀ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੀ ਹੀ ਉਹਨਾਂ ਨੇ 82 ਤੋਂ 84 ਤੱਕ ਵਕਾਲਤ ਕੀਤੀ, ਔਰ ਉਹਨਾਂ ਨੇ ਕਿਹਾ ਕਿ ਵੀ ਇਸ ਦੇ ਨਾਲ ਨਾਲ ਉਹਨਾਂ ਨੇ ਸਿੱਖ ਨੌਜਵਾਨੀ ਨੂੰ ਆਪਣੀਆਂ ਜੜ੍ਹਾਂ ਵੱਲ ਮੋੜਿਆ। ਉਹਨਾਂ ਦਾ ਇਹ ਧਰਮ ਪ੍ਰਚਾਰ ਸੀ ਕਿ ਭਾਈ ਸ਼ਰਾਬ ਔਰ ਡਰੱਗਸ
ਔਰ ਦੂਸਰੀਆਂ ਜਿਹੜੀਆਂ ਤੁਹਾਡੇ 'ਚ ਕਮਜ਼ੋਰੀਆਂ ਆਈਆਂ ਨੇ, ਕੇਸਾਂ ਦਾ ਕਤਲ ਕਰਨਾ, ਇਹ ਛੱਡੋ। ਔਰ ਉਹਨਾਂ ਨੇ ਭਾਰਤੀ ਸੰਵਿਧਾਨ ਵਿਚਲਾ ਆਰਟੀਕਲ 25 ਜਿਹੜਾ ਕਿ ਸਿੱਖਾਂ, ਜੈਨਾਂ, ਬੌਧੀਆਂ ਨੂੰ ਹਿੰਦੂ ਬਣਾਉਂਦਾ ਹੈ, ਉਸ ਦੇ ਖਿਲਾਫ ਵੀ ਸਟੈਂਡ ਲਿਆ। By August 1982, Pindranwale and Akali Dal were in a position to launch Dharmyudh Morcha, Battle for Righteousness। ਇਹ ਧਰਮਯੁੱਧ ਮੋਰਚੇ ਦੀ ਅੰਗਰੇਜ਼ੀ ਬਣਦੀ ਹੈ ਕਿ ਠੀਕ ਰਾਈਟੀਅਸਨੈਸ ਦੇ ਲਈ ਜਿਹੜਾ ਉਹ ਜੰਗ, with its stated aim being the fulfillment of a list of demands based on Anandpur Sahib resolution. Thousands of people joined the movement in the hopes of acquiring a larger share of irrigation water and the return of Chandigarh to Punjab. Pindranwale was castigated for strongly opposing Prime Minister Indira Gandhi for alleged policies against Punjab during Dharmyudh Morcha or the Battle for Righteousness. Intoxicated by brute power, Indira Gandhi committed a blunder when in 1984 she ordered the attack on Golden Temple, 6th most sacred shrine in Amritsar, on the martyrdom day of 5th Guru Arjan Dev Ji, when the complex was full with innocent pilgrims. Since his death, Pindranwale has remained a controversial figure in Indian history, while the sixth highest temporal authority, Akal Takht, describes him a great martyr of the Sikh nation who made supreme sacrifice for the sake of faith. The Indian government views him as an extremist. So, उन्होंने बिल्कुल ठीक वो सिनेरियो दिता है कि अकाली दल और पिंडरांवालियां ने धर्म युद्ध मोर्चा शुरू किया 1982 ਦੇ ਵਿੱਚ, ਔਰ ਉਹਦੇ 'ਚ ਉਹਨਾਂ ਨੇ ਜਿਹੜਾ ਉਹਨਾਂ ਦੀਆਂ ਮੰਗਾਂ ਬੜੀਆਂ ਸਿੰਪਲ ਸੀ। ਅਨੰਦਪੁਰ ਸਾਹਿਬ ਮਤੇ ਦੇ ਨਾਲ ਜਿਹੜਾ ਪਾਣੀਆਂ ਦੇ ਉੱਤੇ ਹੱਕ ਚੰਡੀਗੜ੍ਹ ਪੰਜਾਬ ਨੂੰ ਦੇਣਾ, ਔਰ ਇਹ ਸਾਰੇ ਦੇ ਵਿੱਚ ਹਜ਼ਾਰਾਂ ਲੋਕਾਂ ਨੇ ਜਿਹੜੀਆਂ ਨੇ ਉਹ ਗ੍ਰਿਫਤਾਰੀਆਂ ਦਿੱਤੀਆਂ, ਉਹ ਲਹਿਰ ਦੇ ਵਿੱਚ ਸ਼ਾਮਲ ਹੋਏ। ਔਰ ਇੰਦਰਾ ਗਾਂਧੀ ਜਿਹੜੀ ਕਿ ਹਕੂਮਤ ਦੇ ਨਸ਼ੇ ਵਿੱਚ ਅੰਨੀ ਸੀ, ਉਸ ਨੇ ਵੱਡਾ ਇਹ ਬਜਰ ਗੁਨਾਹ ਕੀਤਾ, ਜਿਹੜਾ ਵੱਡੀ ਭੁੱਲ ਕੀਤੀ ਕਿ 1984 ਚ ਉਹਨੇ ਦਰਬਾਰ ਸਾਹਿਬ ਤੇ ਜਿਹੜਾ ਸਿੱਖਾਂ ਦੀ ਸਭ ਤੋਂ ਪਵਿੱਤਰ ਥਾਂ ਹੈ, ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਦੇ ਮੌਕੇ ਦੇ ਉੱਤੇ ਹੀ, ਜਦੋਂ ਕਿ ਦਰਬਾਰ ਸਾਹਿਬ ਕੰਪਲੈਕਸ ਜਿਹੜਾ ਉਹ ਸਿੱਖ ਯਾਤਰੂਆਂ ਨਾਲ ਭਰਿਆ ਹੋਇਆ ਸੀ, ਹਮਲਾ ਕੀਤਾ। ਔਰ ਪਿੰਡਰਾਂਵਾਲੇ ਸ਼ਹੀਦ ਹੋਣ ਤੋਂ ਬਾਅਦ ਅਜੇ ਵੀ ਵਿਵਾਦਗ੍ਰਸਤ ਸ਼ਖਸੀਅਤ ਨੇ, ਕਿਉਂਕਿ ਸਿੱਖਾਂ ਦੀ ਸਭ ਤੋਂ ਉੱਚ ਅਥਾਰਟੀ ਅਕਾਲ ਤਖਤ ਨੇ ਉਹਨਾਂ ਨੂੰ ਜਿਹੜਾ ਸਿੱਖ ਕੌਮ ਦਾ ਮਹਾਨ ਸ਼ਹੀਦ ਐਲਾਨਿਆ ਹੋਇਆ, ਜਦੋਂ ਕਿ ਜਿਹੜੇ ਕਿ ਫੇਥ ਦੇ ਲਈ, ਸਿੱਖੀ ਦੇ ਲਈ ਜਿਨ੍ਹਾਂ ਨੇ ਸ਼ਹੀਦੀ ਪਾਈ, ਜਦੋਂ ਕਿ ਭਾਰਤ ਸਰਕਾਰ ਉਹਨਾਂ ਨੂੰ ਇੱਕ ਅੱਤਵਾਦੀ ਦੇ ਤੌਰ ਤੇ ਦੇਖਦੀ ਹੈ। ਔਰ ਅਖੀਰਲਾ ਪੈਰਾਗ੍ਰਾਫ ਹੈ, ਦ ਸਿੱਖ ਕਮਿਊਨਿਟੀ ਇਨ ਇੰਡੀਆ ਐਂਡ ਇਟਸ ਡਾਇਸਪੋਰਾ across the globe is left with two stark choices: either get subverted by Hindutva majoritarianism and lose the Sikh identity for good, or resurrect the Sikh culture in its traditional glory and spirit so that the next generation of the community can live with pride and honor. No wonder the Sikh diaspora across the globe is struggling for Khalistan 2020 referendum. कि भारत विचली सिख कौम और दुनिया भर च बैठी सिख कौम के सामने दो ही जड़ियां ने चॉइसिस ने, जां दो चीज़ां दे विचाले उन्हां नूं चोण करनी पेगी। जां तां वो जिहड़ा हिंदूत्वा दा वड्डवाद जां बहुगिणतीवाद है, उस दे सामने जिहड़ा वो हथियार रख देण, अपनी सिक्खी पछाण गवा लैण, और जां उन्हां दे सामने ये है कि वो अपनी सिख तहजीब नूं उवें ही होर भी बुलंद करन, और उस जिहड़ी साडी परंपरागत शान है और साडी स्पिरिट है, उस दे मुताबिक वो जी सकन और उस नूं वो सामने लियाण, ताकि कौम दियां आउण वालियां पीढ़ियां जिहड़ियां ने वो फखर और इज्जत दे नाल जी सकन। और नाल ही उन्होंने ये कह के भी दो चॉइसिस उन्होंने किया है कि नो वंडर the Sikh diaspora across the globe is struggling for Khalistan 2020 referendum। ये ज़ाहिर है कि सिखां ने मेजोरिटेरियनिज्म के सामने गोडे टेकने कबूल नहीं किए। उन्होंने जून 84 तो बाद ही अपना आज़ाद देश खालिस्तान बनाने के लिए जिहड़ी है उस लड़ाई नूं जारी रखा हुआ है, और रेफरेंडम 2020 भी उस खालिस्तान की आज़ादी की लड़ाई का एक जिहड़ा मुकाम है, जिस दे लई जिहड़ा है वो यतन हो रहे हैं।
ਸੋ ਅਸੀਂ ਭੈਣ ਜੀ ਅਦੀਲਾ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਔਰ ਸਾਡੇ ਕੋਲ ਅਸੀਂ ਸਟਰਗਲਿੰਗ ਕੌਮ ਹੈ ਔਰ ਸਾਡੇ ਕੋਲ ਤਾਂ ਰੱਬ ਦੇ ਚਰਨਾਂ 'ਚ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਹੀ ਹੈ ਕਿ ਗੁਰੂ ਤੁਹਾਨੂੰ ਤੁਹਾਡੇ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਖੁਸ਼ ਰੱਖੇ, ਚੜ੍ਹਦੀ ਕਲਾ ਬਖਸ਼ੇ ਔਰ ਤੁਹਾਡੀ ਕਲਮ ਇਵੇਂ ਹੀ ਤਾਕਤ ਦੇ ਨਾਲ ਮਜ਼ਲੂਮਾਂ ਦੇ ਹੱਕ 'ਚ ਖਲੋਂਦੀ ਰਹੇ। ਬਿਲਕੁਲ ਔਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਲੈਣੇ ਬ੍ਰੇਕ ਪੇਜ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।